ਅਗਲੀ ਖਬਰ ਵੱਲ ਚੱਲੀਏ। ਤੁਹਾਨੂੰ ਪਤਾ ਹੀ ਆ ਵੀ ਪਿਛਲੇ ਕੁਝ ਹਫ਼ਤੇ ਪਹਿਲਾਂ ਇੱਕ ਆਪਣੇ ਨੌਜਵਾਨ ਜਸ਼ਨਦੀਪ ਸਿੰਘ ਦਾ ਜਿਹੜਾ ਜਸ਼ਨਪ੍ਰੀਤ ਸਿੰਘ ਦਾ ਐਕਸੀਡੈਂਟ ਹੋਇਆ ਸੀ ਟਰੱਕ ਦਾ, ਹਾਈਵੇ 10 ਦੇ ਉੱਤੇ। ਜਿਹਦੇ ਨਾਲ 8 ਕਾਰਾਂ ਜਿਹੜੀਆਂ ਆ ਉਹ ਟੁੱਟ ਗਈਆਂ ਸੀਗੀਆਂ ਤੇ ਡੈਥ ਵੀ ਹੋਈ ਸੀ ਉਹਨਾਂ ਦੇ ਵਿੱਚ। ਤੇ ਉਹਦੇ ਉੱਤੇ ਪਹਿਲਾਂ ਜਿਹੜੇ ਆ CHP ਵੱਲੋਂ ਚਾਰਜਸ ਲਾਏ ਗਏ ਸੀ ਵੀ ਉਹ ਡਰਾਈਵਿੰਗ ਅੰਡਰ ਇਨਫਲੂਐਂਸ ਸੀ। ਬਾਅਦ ਦੇ ਵਿੱਚ ਉਹ ਚਾਰਜਸ ਜਿਹੜੇ ਆ ਉਹ ਰਿਮੂਵ ਕਰ ਦਿੱਤੇ ਗਏ ਸੀ। ਪਿਛਲੇ ਦਿਨਾਂ ਦੇ ਵਿੱਚ ਉਹ ਕੋਰਟ ਦੇ ਵਿੱਚ ਪੇਸ਼ ਹੋਇਆ ਤੇ ਕਿਉਂਕਿ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਆ ਉਹਨਾਂ ਨੇ ਫਾਈਟ ਕੀਤਾ ਸੀ ਵੀ ਉਹ ਸਰਦਾਰ ਆ ਤੇ ਉਸ ਨੂੰ ਦਸਤਾਰ ਸਜਾਉਣ ਦਾ ਜਿਹੜਾ ਮੌਕਾ ਦਿੱਤਾ ਜਾਣਾ ਚਾਹੀਦਾ ਹੈਗਾ। ਸੋ ਉਹ ਕਹਿੰਦੇ ਵੀ ਕੋਰਟ ਦੇ ਵਿੱਚ ਪੇਸ਼ ਹੋਇਆ ਤੇ ਉਹਨਾਂ ਜਿਹੜੀ ਛੋਟੀ ਦਸਤਾਰ ਆ ਉਹ ਸਜਾਈ ਹੋਈ ਸੀਗੀ। 3 ਲੋਕਾਂ ਦੀ ਇਸ ਐਕਸੀਡੈਂਟ ਦੇ ਵਿੱਚ ਮੌਤ ਹੋਈ ਸੀਗੀ ਤੇ ਉਸ ਸੰਬੰਧ ਦੇ ਵਿੱਚ ਜਿਹੜੀ ਉਹਦੀ ਕੋਰਟ ਦੀ ਪੇਸ਼ੀ ਸੀਗੀ। ਹੁਣ ਅਗਲੀ ਸੁਣਵਾਈ ਜਿਹੜੀ ਆ ਉਹ 16 ਤਰੀਕ ਨੂੰ ਹੋਣੀ ਹੈਗੀ ਆ। ਅਜੇ ਵੀ ਉਹ ਜੇਲ੍ਹ 'ਚ ਆ, ਉਹਦੀ ਜਿਹੜੀ ਬੇਲ ਆ ਉਹ ਨਹੀਂ ਹੋ ਸਕੀ। 3 ਕਾਊਂਟ ਜਿਹੜੇ ਵਹੀਕਲ ਮੈਨਸਲੌਟਰ ਵਿਦ ਗ੍ਰੌਸ ਨੇਗਲੀਜੀਲੈਂਸ ਤੇ ਰੈਕਲੈਸ ਡਰਾਈਵਿੰਗ ਦੇ ਉਹਦੇ ਉੱਤੇ ਲਾਏ ਗਏ ਆ। ਪਹਿਲਾਂ ਉਹਦੇ ਤੇ ਚਾਰਜਸ ਜਿਹੜੇ ਲਾਏ ਗਏ ਸੀ ਵਹੀਕਲ ਮੈਨਸਲੌਟਰ ਵਾਈਲ ਇੰਟੌਕਸੀਕੇਟਡ ਐਂਡ ਡਰਾਈਵਿੰਗ ਅੰਡਰ ਇਨਫਲੂਐਂਸ, ਤੇ ਉਹ ਜਿਹੜੇ ਆ ਡ੍ਰੌਪ ਕਰ ਦਿੱਤੇ ਗਏ ਸੀ। ਸੋ ਪਹਿਲੇ ਚਾਰਜਸ ਦੇ ਮੁਤਾਬਕ ਉਹਨੂੰ ਜਿਹੜੀ 17 ਸਾਲ ਦੀ ਸਜ਼ਾ ਹੋ ਸਕਦੀ ਸੀ। ਜਿਹੜੇ ਨਵੇਂ ਚਾਰਜਸ ਆ ਕਿਉਂਕਿ ਪੁਰਾਣੇ ਉਹ DUI ਵਾਲੇ ਕੱਢ ਦਿੱਤੇ ਗਏ ਆ ਤੇ 10 ਸਾਲਾਂ ਦੀ ਜਿਹੜੀ ਸਜ਼ਾ ਹੋ ਸਕਦੀ ਆ ਜੇ ਕਨਵਿਕਟ ਹੁੰਦਾ ਆ, ਇਹ ਦੱਸਦੇ ਜਾਈਏ। ਸੋ ਇਹ ਜਿਹੜਾ ਕ੍ਰੈਸ਼ ਸੀ ਬੜਾ ਹੀ ਖਤਰਨਾਕ ਕ੍ਰੈਸ਼ ਸੀ ਜਿਹਦੇ ਨਾਲ 3 ਲੋਕਾਂ ਦੀ ਮੌਤ ਹੋਈ ਸੀ। ਕਈ ਜਾਣੇ ਜਿਹੜੇ ਆ ਫੱਟੜ ਵੀ ਹੋਏ ਸੀਗੇ। ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਇਹ ਕਿਹਾ ਸੀ ਕਿ ਜਿਹੜਾ ਗੈਬਨ ਨਿਊਸਮ ਹੋਣਾ ਦੀ ਸਟੇਟ ਦੇ ਵਿੱਚ ਇਸ ਨੇ ਜਿਹੜਾ ਲਾਇਸੈਂਸ ਲਿਆ ਇਲੀਗਲੀ, ਇਹ USA ਦੇ ਵਿੱਚ ਐਂਟਰ ਹੋਇਆ ਸੀਗਾ ਤੇ ਇਹ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈਣ ਦੇ ਕਾਬਲ ਨਹੀਂ ਸੀਗਾ। ਪਰ ਇਸ ਤੋਂ ਪਹਿਲਾਂ ਹਰਜਿੰਦਰ ਸਿੰਘ ਵਾਲਾ ਕੇਸ ਵੀ ਜਿਹੜਾ ਕਾਫੀ ਜ਼ਿਆਦਾ ਪਪੂਲਰ ਹੋਇਆ ਸੀ, ਉਹ ਵੀ ਕੈਲੀਫੋਰਨੀਆ ਦਾ ਹੀ ਰਹਿਣ ਵਾਲਾ ਸੀ। ਸੋ ਇਹਦੇ ਸਬੰਧ ਦੇ ਵਿੱਚ ਜਿਹੜਾ ਹਰਜਿੰਦਰ ਸਿੰਘ ਦਾ ਕੇਸ ਆ ਹਜੇ ਉਹਦੀ ਕੋਈ ਪੇਸ਼ੀ ਦੇ ਬਾਰੇ ਗੱਲਬਾਤ ਨਹੀਂ ਆਈ, ਪਰ ਇਹ ਜਸ਼ਨਪ੍ਰੀਤ ਦੇ ਸਬੰਧ ਦੇ ਵਿੱਚ ਜੋ ਅੱਜ ਆਈ ਹੈਗੀ ਆ ਉਹ ਆਪਾਂ ਤੁਹਾਡੇ ਨਾਲ ਜਿਹੜੀ ਸਾਂਝੀ ਕੀਤੀ ਹੈ ਵੀ ਅੱਜ ਨਿਊਯਾਰਕ ਪੋਸਟ ਨੇ ਸਟੋਰੀ ਰਨ ਕੀਤੀ ਹੈਗੀ ਆ। ਅਗਲੀ ਖਬਰ ਵੱਲ ਚੱਲੀਏ। ਤੁਹਾਨੂੰ ਪਤਾ ਹੀ ਆ ਵੀ ਪਿਛਲੇ ਕੁਝ ਹਫ਼ਤੇ ਪਹਿਲਾਂ ਇੱਕ ਆਪਣੇ ਨੌਜਵਾਨ ਜਸ਼ਨਦੀਪ ਸਿੰਘ ਦਾ ਜਿਹੜਾ ਜਸ਼ਨਪ੍ਰੀਤ ਸਿੰਘ ਦਾ ਐਕਸੀਡੈਂਟ ਹੋਇਆ ਸੀ ਟਰੱਕ ਦਾ, ਹਾਈਵੇ 10 ਦੇ ਉੱਤੇ। ਜਿਹਦੇ ਨਾਲ 8 ਕਾਰਾਂ ਜਿਹੜੀਆਂ ਆ ਉਹ ਟੁੱਟ ਗਈਆਂ ਸੀਗੀਆਂ ਤੇ ਡੈਥ ਵੀ ਹੋਈ ਸੀ ਉਹਨਾਂ ਦੇ ਵਿੱਚ। ਤੇ ਉਹਦੇ ਉੱਤੇ ਪਹਿਲਾਂ ਜਿਹੜੇ ਆ CHP ਵੱਲੋਂ ਚਾਰਜਸ ਲਾਏ ਗਏ ਸੀ ਵੀ ਉਹ ਡਰਾਈਵਿੰਗ ਅੰਡਰ ਇਨਫਲੂਐਂਸ ਸੀ। ਬਾਅਦ ਦੇ ਵਿੱਚ ਉਹ ਚਾਰਜਸ ਜਿਹੜੇ ਆ ਉਹ ਰਿਮੂਵ ਕਰ ਦਿੱਤੇ ਗਏ ਸੀ। ਪਿਛਲੇ ਦਿਨਾਂ ਦੇ ਵਿੱਚ ਉਹ ਕੋਰਟ ਦੇ ਵਿੱਚ ਪੇਸ਼ ਹੋਇਆ ਤੇ ਕਿਉਂਕਿ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਆ ਉਹਨਾਂ ਨੇ ਫਾਈਟ ਕੀਤਾ ਸੀ ਵੀ ਉਹ ਸਰਦਾਰ ਆ ਤੇ ਉਸ ਨੂੰ ਦਸਤਾਰ ਸਜਾਉਣ ਦਾ ਜਿਹੜਾ ਮੌਕਾ ਦਿੱਤਾ ਜਾਣਾ ਚਾਹੀਦਾ ਹੈਗਾ। ਸੋ ਉਹ ਕਹਿੰਦੇ ਵੀ ਕੋਰਟ ਦੇ ਵਿੱਚ ਪੇਸ਼ ਹੋਇਆ ਤੇ ਉਹਨਾਂ ਜਿਹੜੀ ਛੋਟੀ ਦਸਤਾਰ ਆ ਉਹ ਸਜਾਈ ਹੋਈ ਸੀਗੀ। 3 ਲੋਕਾਂ ਦੀ ਇਸ ਐਕਸੀਡੈਂਟ ਦੇ ਵਿੱਚ ਮੌਤ ਹੋਈ ਸੀਗੀ ਤੇ ਉਸ ਸੰਬੰਧ ਦੇ ਵਿੱਚ ਜਿਹੜੀ ਉਹਦੀ ਕੋਰਟ ਦੀ ਪੇਸ਼ੀ ਸੀਗੀ। ਹੁਣ ਅਗਲੀ ਸੁਣਵਾਈ ਜਿਹੜੀ ਆ ਉਹ 16 ਤਰੀਕ ਨੂੰ ਹੋਣੀ ਹੈਗੀ ਆ। ਅਜੇ ਵੀ ਉਹ ਜੇਲ੍ਹ 'ਚ ਆ, ਉਹਦੀ ਜਿਹੜੀ ਬੇਲ ਆ ਉਹ ਨਹੀਂ ਹੋ ਸਕੀ। 3 ਕਾਊਂਟ ਜਿਹੜੇ ਵਹੀਕਲ ਮੈਨਸਲੌਟਰ ਵਿਦ ਗ੍ਰੌਸ ਨੇਗਲੀਜੀਲੈਂਸ ਤੇ ਰੈਕਲੈਸ ਡਰਾਈਵਿੰਗ ਦੇ ਉਹਦੇ ਉੱਤੇ ਲਾਏ ਗਏ ਆ। ਪਹਿਲਾਂ ਉਹਦੇ ਤੇ ਚਾਰਜਸ ਜਿਹੜੇ ਲਾਏ ਗਏ ਸੀ ਵਹੀਕਲ ਮੈਨਸਲੌਟਰ ਵਾਈਲ ਇੰਟੌਕਸੀਕੇਟਡ ਐਂਡ ਡਰਾਈਵਿੰਗ ਅੰਡਰ ਇਨਫਲੂਐਂਸ, ਤੇ ਉਹ ਜਿਹੜੇ ਆ ਡ੍ਰੌਪ ਕਰ ਦਿੱਤੇ ਗਏ ਸੀ। ਸੋ ਪਹਿਲੇ ਚਾਰਜਸ ਦੇ ਮੁਤਾਬਕ ਉਹਨੂੰ ਜਿਹੜੀ 17 ਸਾਲ ਦੀ ਸਜ਼ਾ ਹੋ ਸਕਦੀ ਸੀ। ਜਿਹੜੇ ਨਵੇਂ ਚਾਰਜਸ ਆ ਕਿਉਂਕਿ ਪੁਰਾਣੇ ਉਹ DUI ਵਾਲੇ ਕੱਢ ਦਿੱਤੇ ਗਏ ਆ ਤੇ 10 ਸਾਲਾਂ ਦੀ ਜਿਹੜੀ ਸਜ਼ਾ ਹੋ ਸਕਦੀ ਆ ਜੇ ਕਨਵਿਕਟ ਹੁੰਦਾ ਆ, ਇਹ ਦੱਸਦੇ ਜਾਈਏ। ਸੋ ਇਹ ਜਿਹੜਾ ਕ੍ਰੈਸ਼ ਸੀ ਬੜਾ ਹੀ ਖਤਰਨਾਕ ਕ੍ਰੈਸ਼ ਸੀ ਜਿਹਦੇ ਨਾਲ 3 ਲੋਕਾਂ ਦੀ ਮੌਤ ਹੋਈ ਸੀ। ਕਈ ਜਾਣੇ ਜਿਹੜੇ ਆ ਫੱਟੜ ਵੀ ਹੋਏ ਸੀਗੇ। ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਇਹ ਕਿਹਾ ਸੀ ਕਿ ਜਿਹੜਾ ਗੈਬਨ ਨਿਊਸਮ ਹੋਣਾ ਦੀ ਸਟੇਟ ਦੇ ਵਿੱਚ ਇਸ ਨੇ ਜਿਹੜਾ ਲਾਇਸੈਂਸ ਲਿਆ ਇਲੀਗਲੀ, ਇਹ USA ਦੇ ਵਿੱਚ ਐਂਟਰ ਹੋਇਆ ਸੀਗਾ ਤੇ ਇਹ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈਣ ਦੇ ਕਾਬਲ ਨਹੀਂ ਸੀਗਾ। ਪਰ ਇਸ ਤੋਂ ਪਹਿਲਾਂ ਹਰਜਿੰਦਰ ਸਿੰਘ ਵਾਲਾ ਕੇਸ ਵੀ ਜਿਹੜਾ ਕਾਫੀ ਜ਼ਿਆਦਾ ਪਪੂਲਰ ਹੋਇਆ ਸੀ, ਉਹ ਵੀ ਕੈਲੀਫੋਰਨੀਆ ਦਾ ਹੀ ਰਹਿਣ ਵਾਲਾ ਸੀ। ਸੋ ਇਹਦੇ ਸਬੰਧ ਦੇ ਵਿੱਚ ਜਿਹੜਾ ਹਰਜਿੰਦਰ ਸਿੰਘ ਦਾ ਕੇਸ ਆ ਹਜੇ ਉਹਦੀ ਕੋਈ ਪੇਸ਼ੀ ਦੇ ਬਾਰੇ ਗੱਲਬਾਤ ਨਹੀਂ ਆਈ, ਪਰ ਇਹ ਜਸ਼ਨਪ੍ਰੀਤ ਦੇ ਸਬੰਧ ਦੇ ਵਿੱਚ ਜੋ ਅੱਜ ਆਈ ਹੈਗੀ ਆ ਉਹ ਆਪਾਂ ਤੁਹਾਡੇ ਨਾਲ ਜਿਹੜੀ ਸਾਂਝੀ ਕੀਤੀ ਹੈ ਵੀ ਅੱਜ ਨਿਊਯਾਰਕ ਪੋਸਟ ਨੇ ਸਟੋਰੀ ਰਨ ਕੀਤੀ ਹੈਗੀ ਆ।